ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅਤੇ ਸਲਾਮ। ਉਮੀਦ ਆ ਕਿ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੇਗੀ। ਇਸ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਵਾਵਾਂਗਾ ਪਾਕਿਸਤਾਨ ਪੰਜਾਬ ਦੇ ਮਸ਼ਹੂਰ ਕਬੱਡੀ ਕਮੈਂਟਰ ਜਨਾਬ ਸਰਫਰਾਜ਼ ਨਵਾਜ਼ ਬੱਲੀ ਜੀ ਨਾਲ। ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੇਗੀ ਅਤੇ ਜੇ ਤੁਹਾਨੂੰ ਵਧੀਆ ਲੱਗੀ ਪਲੀਜ਼ ਲਾਈਕ ਜ਼ਰੂਰ ਕਰਨਾ ਅਤੇ ਕਮੈਂਟ ਬਾਕਸ ਵਿੱਚ ਆਪਣੇ ਸੁਜੈਸ਼ਨ ਜ਼ਰੂਰ ਦੇਣਾ। ਜੇ ਤੁਸੀਂ ਇਹੋ ਜਿਹੀਆਂ ਹੀ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰਾ YouTube ਚੈਨਲ ਯੂਅਰ ਟਰੂ ਗਾਈਡ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। अस्सलाम वालेकुम ते सत श्री अकाल। चढ़ते ते लहिंदे पंजाब दे सारे मित्रां नूं सरफराज नवाज भल्ली इंटरनैशनल कबड्डी कमेंटेटर वालों प्यार प्रीत ते सारियां मुहब्बतां दे नाल बुलाई होई अस्सलाम वालेकुम ते सत श्री अकाल। बाबा जी गुरु नानक देव जी ਉਹਨਾਂ ਦੀ ਇਹ ਧਰਤੀ ਜਿੱਥੇ ਉਹਨਾਂ ਦੇ ਚਰਨ ਲੱਗੇ ਅੱਜ ਸਾਰੇ ਲੋਕ ਚੜ੍ਹਦੇ ਪੰਜਾਬ ਦੇ ਲੋਕ ਤੇ ਲਹਿੰਦੇ ਪੰਜਾਬ ਦੇ ਲੋਕ ਮੱਥਾ ਟੇਕਣ ਵਾਸਤੇ ਆਉਂਦੇ ਆ। ਬਾਬਾ ਜੀ ਨੇ ਕਿਹਾ ਸੀ ਕਿ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ। ਉਹਨਾਂ ਨੇ ਕਿਹਾ ਸੀ ਕਿ ਸਭ ਨੂੰ ਮਿਲਾ ਕੇ ਮੁਹੱਬਤਾਂ ਵੰਡੋ ਤੇ ਫਿਰ ਉਹਨਾਂ ਨੇ ਸੀ ਕਿ ਆਹ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ ਆਹ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ ਤੂੰ ਲਾਡਲਾ ਬੋਲੀ ਮਾਂ ਦਾ ਤੇਰੀ ਜੱਗ ਤੇ ਰਹਿਣੀ ਵਾਜ ਲਿਆ ਫੈਜ਼ ਫਰੀਦ ਕਬੀਰ ਤੋਂ ਕੀਤਾ ਉਲਫਤ ਦਾ ਪ੍ਰਚਾਰ ਤੂੰ ਨਫ਼ਰਤ ਦੇ ਵਿੱਚ ਡੁੱਬਦੇ ਕਈ ਕੀਤੇ ਬੇੜੇ ਪਾਰ ਤੂੰ ਮਾਣ ਵਧਾਇਆ ਪੁਰਸ਼ ਦਾ ਤੂੰ ਵੰਡਿਆ ਅਤ ਪਿਆਰ ਪਾ ਸੱਚ ਦੀ ਛਾਨਣੀ ਪਾਪ ਚੋਂ ਤੂੰ ਲਿੱਤਾ ਪੁੰਨ ਤਾਰ ਤੇਰਾ ਵਸੇ ਗੁਰਦੁਆਰਾ ਤੇਰਾ ਉੱਚਾ ਹੋਵੇ ਨਾ ਦਿਨ ਰਾਤੀ ਸੀਸਾਂ ਦੇ ਦੀ ਤੈਨੂੰ ਨਾਨਕ ਬੋਲੀ ਮਾਂ ਤੈਨੂੰ ਨਾਨਕ ਬੋਲੀ ਮਾਂ। ਜੀ ਜਨਾਬ ਜਿਹੜੀ 72 ਸਾਲਾਂ ਦੀ ਦੂਰੀ ਸੀ ਜਦੋਂ 1947 ਦਾ ਸੰਤਾਪ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ 'ਤੇ ਝੱਲਿਆ ਉਹਨਾਂ ਨੂੰ ਪੁੱਛ ਕੇ ਵੇਖੋ ਅੱਜ ਵੀ ਉਹਨਾਂ ਦੇ ਵਡਕੇ ਉਹਨਾਂ ਦੇ ਬਾਬੇ ਉਹਨਾਂ ਦੇ ਦਾਦੇ ਉਹਨਾਂ ਦੇ ਪੁਰਖੇ ਇਸ ਧਰਤੀ ਨੂੰ ਤੱਕਣ ਵਾਸਤੇ ਇਹੀ ਆਸ ਦਿਲ ਵਿੱਚ ਲੈ ਕੇ ਇਸ ਦੁਨੀਆ ਤੋਂ ਚਲੇ ਗਏ ਕਿ ਕਿੱਦਾਂ ਉਹ ਵਕਤ ਆਏਗਾ ਕਿ ਅਸੀਂ ਉਸ ਧਰਤੀ ਦੇ ਉੱਤੇ ਜਾ ਕੇ ਜਿੱਥੇ ਸਾਡੇ ਵਡਕੇ ਖੇਡਦੇ ਰਹੇ ਗੁੱਲੀ ਡੰਡਾ ਖੇਡਦੇ ਰਹੇ ਔਰ ਜਿਹਨਾਂ ਖਾਲਿਆਂ ਦੇ ਵਿੱਚੋਂ ਪਾਣੀ ਪੀਤੇ ਜਿਹੜਿਆਂ ਟਿਊਬਲਾਂ 'ਤੇ ਨਹਾਏ ਜਿਹੜੀ ਪੈਲੀ ਦੇ ਵਿੱਚ ਵਾਹੀ ਬੀਜੀ ਕੀਤੀ ਅੱਜ ਵੀ ਉਹਨਾਂ ਨੇ ਚੇਤੇ ਆਉਂਦੀ ਹੈ ਔਰ ਇਹ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਇਹ ਐਸੀ ਧਰਤੀ ਹੈ ਕਿ ਮੈਂ ਇਹ ਕਹਾਂਗਾ ਕਿ ਗੱਲ ਸੁਣ ਤਕਦੀਰ ਦੇ ਲੇਖਾ ਵੇ ਸਾਡੇ ਲੇਖਾਂ ਦਾ ਸਾਨੂੰ ਹਿਸਾਬ ਦੇ ਪੰਜੇ ਪਾਣੀ ਨੇ ਮਾਨ ਤਰਾਨ ਸਾਡਾ ਸਾਨੂੰ ਸਾਡਾ ਉਹ ਸਾਂਝਾ ਪੰਜਾਬ ਦੇ ਸਾਂਝੇ ਗੀਤ ਤੇ ਸਾਂਝੇ ਰਾਗ ਦੇ ਸਾਂਝਾ ਤਵੇ ਦੀ ਰੋਟੀ ਤੇ ਸਾਗ ਦੇ ਸਾਨੂੰ ਸਾਡਾ ਉਹ ਸਾਂਝਾ ਪੰਜਾਬ ਦੇ ਬੁੱਲੇ ਵਰਗਾ ਜੋਗੀ ਫਕੀਰ ਸੀ ਜਿੱਥੇ ਵਾਰਿਸ ਸ਼ਾਹ ਨੇ ਬਹਿ ਕੇ ਲਿਖੀ ਸੀ ਹੀਰ ਜਿੱਥੇ ਕੱਚਾ ਕੜਾ ਸੋਹਣੀ ਤੇ ਚਨਾਬ ਦੇ ਸਾਨੂੰ ਸਾਡਾ ਉਹ ਸਾਂਝਾ ਪੰਜਾਬ ਦੇ ਕਿ ਧਰਤੀ ਤੋਂ ਲੱਥਿਆ ਸਵਰਗ ਵਿਖਾਵਾਂ ਦੁੱਧ ਪਾਣੀ ਦੀਆਂ ਇੱਥੇ ਵਗਦੀਆਂ ਹਰਦਮ ਨਹਿਰਾਂ ਦੁੱਧ ਪਾਣੀ ਦੀਆਂ ਹਰਦਮ ਵਗਦੀਆਂ ਨਹਿਰਾਂ ਪੱਥਰਾਂ ਵਿੱਚੋਂ ਨਿਕਲੇ ਹੋਏ ਦਰਿਆ ਮਾਰਨ ਲਹਿਰਾਂ ਅੰਬ ਅਨਾਰ ਤੇ ਮੇਵੇ ਸਰਦੇ ਗਰਮੇ ਹੋਰ ਹਜ਼ਾਰਾਂ ਹਰ ਸ਼ੈ ਲੱਭ ਜਾਂਦੀ ਬਾਜ਼ਾਰ ਵਿੱਚ ਕੋਈ ਥੋੜ ਨਹੀਂ ਵਿੱਚ ਬਾਜ਼ਾਰਾਂ ਤੇ ਧਰਤੀ ਦਾ ਇਹ ਸੁੰਦਰ ਮੁਖੜਾ ਪਾਕ ਪੰਜਾਬ ਕਹਾਵੇ ਦਿਲ ਨੂੰ ਮਿਲੇ ਸਰੂਰ ਅਨੋਖਾ ਠੰਗ ਅੱਖੀਆਂ ਨੂੰ ਪਾਵੇ ਧਰਤੀ ਦਾ ਇਹ ਸੁੰਦਰ ਮੁਖੜਾ ਪੰਜਾਬ ਪਾਕ ਪੰਜਾਬ ਕਹਾਵੇ। ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹੋਏ ਵਾਸੀਆਂ ਨੂੰ ਜਨਾਬ ਸਭ ਦਾ ਦਿਲੋਂ ਧੰਨਵਾਦ ਜਿਹੜੇ ਚੜ੍ਹਦੇ ਪੰਜਾਬ ਤੋਂ ਵੀ ਆਏ ਤੇ ਜਿਹੜੇ ਲਹਿੰਦੇ ਪੰਜਾਬ ਤੋਂ ਵੀ ਆਏ ਕਿਉਂਕਿ ਇਹ ਪਿਆਰ ਮੁਹੱਬਤ ਦੀ ਇੱਕ ਐਸੀ ਇਕਾਨ ਖੁੱਲ੍ਹ ਗਈ ਐਸਾ ਜ਼ਖੀਰਾ ਖੁੱਲ੍ਹ ਗਿਆ ਹੈ ਕਿ ਜਿੱਥੇ ਲੋਕ ਆਪਣੀਆਂ ਨੇੜਤਾ ਵਧਾਉਂਦੇ ਨੇ ਜਦੋਂ ਕਿਸੇ ਨੂੰ ਵੀ ਟਾਈਮ ਮਿਲਦਾ ਉਦੋਂ ਇੱਥੇ ਆ ਕੇ ਦਰਸ਼ਨ ਕਰਦੇ ਨੇ ਔਰ ਆਪਣੇ ਧਾਰਮਿਕ ਹਿਸਾਬ ਦੇ ਨਾਲ ਬਾਬਾ ਜੀ ਦੇ ਜਿਹੜੇ ਅਸੀਂ ਮੁਸਲਮਾਨ ਲੋਕ ਹਾਂ ਜਿੱਥੇ ਉਹਨਾਂ ਨੂੰ ਦਫਨ ਕੀਤਾ ਗਿਆ ਉੱਥੇ ਜਾ ਕੇ ਅੱਜ ਵੀ ਸਾਡੇ ਇਸ ਪੰਜਾਬ ਦੀਆਂ ਬਹੁਤ ਸਾਰੀਆਂ ਮਾਵਾਂ ਜਾਂ ਸਾਡੀਆਂ ਮਾਈਆਂ ਹੁੰਦੀਆਂ ਨੇ ਉਹ ਕੜਾਹ ਪ੍ਰਸ਼ਾਦ ਲੈ ਕੇ ਆਉਂਦੀਆਂ ਨੇ। ਹੁਣ ਤਾਂ ਮਾਹੌਲ ਹੀ ਹੋਰ ਹੋ ਗਿਆ ਨਾ ਹੁਣ ਤਾਂ ਇਹ ਤੱਕਣ ਜੋ ਨਜ਼ਾਰੇ ਨੇ ਜਿਹੜੇ ਅਸੀਂ ਅੱਖਾਂ ਦੇ ਵਿੱਚ ਸਮੋਏ ਬੈਠੇ ਹਾਂ ਔਰ ਜਦੋਂ ਕੋਈ ਚੜ੍ਹਦੇ ਪੰਜਾਬ ਤੋਂ ਦੋਸਤ ਆਉਂਦਾ ਹੈ ਤੇ ਉਹਦਾ ਇੱਥੇ ਆ ਕੇ ਦਿਲ ਕਰਦਾ ਹੈ ਕਿ ਮੈਂ ਰਵਾਂ ਇੱਥੇ ਉਹਦਾ ਜਾਣ ਤੇ ਦਿਲ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਪਿਆਰ ਹੀ ਐਸਾ ਮਿਲਦਾ ਔਰ ਮੈਂ ਸਮਝਦਾ ਕਿ ਜਿੰਨੀ ਸਾਂਝ ਇਹ ਸਾਡੀ ਮਾਂ ਬੋਲੀ ਮਾਦਰੀ ਜ਼ਬਾਨ ਪੰਜਾਬੀ ਦੀ ਕਾਰਨ ਕਰਕੇ ਵੇ ਜਦੋਂ ਅਸੀਂ ਬੋਲਦੇ ਇੱਕ ਦੂਜੇ ਦੇ ਨਾਲ ਤਾਂ ਸਾਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਚੜ੍ਹਦੇ ਦੇ ਆਈਏ ਲਹਿੰਦੇ ਦੇ ਆ ਹੁਣ ਭਾਵੇਂ ਚੜ੍ਹਦੇ ਦੇ ਭਾਵੇਂ ਲਹਿੰਦੇ ਦੇ ਅਸਲ ਵਿੱਚ ਪੁੱਤ ਪੰਜਾਬ ਦੇ ਨੇ ਇੰਜ ਉਤਰੇ ਵਿੱਚ ਮੈਦਾਨ ਗੱਭਰੂ ਜਿਵੇਂ ਅਥਰੇ ਪਾਣੀ ਚਨਾਬ ਦੇ ਨੇ। ਹੁਣ 2020 ਦੇ ਵਿੱਚ ਸਾਡਾ ਪੰਜਾਬੀ ਦਾ ਵਰਲਡ ਕੱਪ ਕਬੱਡੀ ਦਾ ਵਰਲਡ ਕੱਪ ਆ ਰਿਹਾ ਉਹਦੇ ਵਿੱਚ ਵੀ ਇਨਸ਼ਾਅੱਲਾ ਸਾਰੇ ਦੋਸਤ ਚੜ੍ਹਦੇ ਪੰਜਾਬ ਤੋਂ ਵੀ ਆਉਣਗੇ ਲਹਿੰਦੇ ਪੰਜਾਬ ਤੋਂ ਤੇ ਵੈਸੇ ਵੀ ਜੁੜੇ ਹੋਏ ਲੋਕ ਜਿਹੜੇ ਨੇ ਉਹ ਇਸ ਮਾਂ ਖੇਡ ਕਬੱਡੀ ਨੂੰ ਵੇਖਣਗੇ ਤੇ ਮੈਂ ਸਮਝਦਾ ਵਾਂ ਕਿ ਜਿਹੜੀਆਂ ਨੇ ਖੇਡਾਂ ਜੰਗ ਨਹੀਂ ਹੁੰਦੀਆਂ ਤੇ ਇਹ ਜਿਹੜੀਆਂ ਨੇ ਖੇਡਾਂ ਇਹ ਸਾਨੂੰ ਜੋੜਦੀਆਂ ਨੇ।
ਔਰ ਅਸੀਂ ਜਦੋਂ ਇੱਕ ਦੂਸਰੇ ਨਾਲ ਜੋੜਦੇ ਹਾਂ ਤੇ ਫਿਰ ਮੁਹੱਬਤਾਂ ਵੱਧਦੀਆਂ ਨੇ। ਤੇ ਸੋ ਬਾਬਾ ਜੀ ਨੇ ਕਿਹਾ ਸੀ ਕਿ ਅਲਫ ਅੱਲਾ ਨੂਰ ਪਾਇਓ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਤੇ ਮੰਦੀ ਕਮੀ ਨਾਨਕਾ ਤੇ ਜਦ ਕਦ ਮੰਦਾ ਹੋ, ਮਿੱਠਤ ਨੀਵੀ ਨਾਨਕਾ ਤੇ ਗੁੜ ਚੰਗਾਈਆਂ ਤਤ ਹੈ, ਤੇ ਕੂੜ ਨਖੁੱਟੇ ਨਾਨਕਾ ਤੇ ਔੜਕ ਰਹਿਣਾ ਸੱਚ। ਸੱਚ ਹਮੇਸ਼ਾ ਸੱਚ ਹੀ ਹੁੰਦਾ। ਵੇਖੋ ਨਾ, ਬਾਬਾ ਜੀ ਨੇ ਜੋੜਨ ਦੀ ਗੱਲ ਕੀਤੀ ਸੀ ਤੇ 72 ਸਾਲਾਂ ਦੀ ਦੂਰੀ ਤੋਂ ਬਾਅਦ ਅੱਜ ਉਹ ਜਿਹੜੀਆਂ ਲਾਂਘੇ ਖੁੱਲ੍ਹ ਗਏ ਨੇ। ਔਰ ਉਹਦੇ ਵਿੱਚ ਸਭ ਤੋਂ ਵੱਡਾ ਮੈਂ ਸਮਝਦਾ ਵਾਂ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਔਰ ਸਾਡੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ, ਉਹਨਾਂ ਦੀਆਂ ਮੁਹੱਬਤਾਂ ਨੇ ਜਿਹੜੀਆਂ ਉਹਨਾਂ ਨੇ ਯਾਰੀ ਨਿਭਾਈ। ਤੇ ਉਹਨਾਂ ਨੇ ਦੱਸਿਆ ਕਿ ਅਸੀਂ ਦੋਵੇਂ ਖਿਲਾੜੀ ਸਾਂ ਔਰ ਖੇਡ ਜਿਹੜੀ ਇਹ ਮਿਲਾਂਦੀ ਏ, ਤੇ ਉਹਨਾਂ ਨੇ ਇਹ ਜਿਹੜਾ ਨਾ ਲਾਂਘਾ ਖੋਲ੍ਹ ਦਿੱਤਾ। ਅੱਜ ਅਸੀਂ ਸਾਰੇ ਲੋਕ ਉਹਦੇ ਨਾਲ ਇਸੇ ਚੀਜ਼ ਨਾਲ ਸੰਪਰਕ ਹੋ ਕੇ ਜਿਹੜਾ ਨਾ ਮੁਹੱਬਤਾਂ ਵੰਡਦੇ ਆ ਪਏ। ਤੇ ਮੈਂ ਸਮਝਦਾ ਵਾਂ ਕਿ ਜਿੰਨੇ ਦੋਸਤ ਚੜ੍ਹਦੇ ਪੰਜਾਬ ਤੋਂ ਆਉਂਦੇ ਨੇ ਜਾਂ ਲਹਿੰਦੇ ਪੰਜਾਬ ਤੋਂ ਆਉਂਦੇ ਨੇ, ਇਹ ਸਿਰਫ ਮੁਹੱਬਤਾਂ ਵੰਡਣ ਵਾਸਤੇ ਆਉਂਦੇ ਨੇ। ਹੋਰ ਕੋਈ ਬੰਦਾ ਕਿਸੇ ਕੋਲ ਕੁਝ ਲੈ ਕੇ ਨਹੀਂ ਜਾਂਦਾ ਹਾਂ। ਤੇ ਉਹ ਆਖਦੇ ਨੇ ਕਿ ਅਦਬ ਇੱਜ਼ਤ ਦਾ ਬੜਾ ਮਕਾਮ ਉੱਚਾ, ਜਿੰਨੇ ਅੜੀ ਕੀਤੀ ਇੱਥੇ ਅੜੇ ਨਹੀਂ ਹੋ, ਤੇ ਰਾਖੇ ਤਨਮਨ ਦੇ ਚੋਰ ਜਿਹੜੇ ਬੁਜ਼ਦਲ ਵਿੱਚ ਮੈਦਾਨ ਦੇ ਲੜੇ ਨਹੀਂ ਹੋ। ਇਹ ਜਿੰਨੀਆਂ ਕੌਮਾਂ ਨੇ, ਜਿੰਨੀਆਂ ਦੁਨੀਆ ਦੇ ਕੌਮਾਂ ਨੇ, ਸਭ ਤੋਂ ਜਿਹੜੀ ਪੰਜਾਬੀ ਕੌਮ ਹੈ ਇਹ ਐਸੀ ਕੌਮ ਹੈ ਕਿ ਤੁਸੀਂ ਇਤਿਹਾਸਕ ਪੜ੍ਹ ਕੇ ਵੇਖ ਲਓ, ਇਹਨਾਂ ਦਾ ਜਦੋਂ ਵੀ ਕਿਤੇ ਜਿੱਥੇ ਵੀ ਖਲੋਤੇ ਨੇ, ਇਹਨਾਂ ਨੇ ਦੁਸ਼ਮਣਾਂ ਦੀਆਂ ਵੈਰੀਆਂ ਦੀਆਂ ਧੱਜੀਆਂ ਉਡਾ ਕੇ ਰੱਖਦੀਆਂ। ਕਿਉਂਕਿ ਇੱਥੇ ਸਾਡੇ ਇੱਕ ਮਿਸਾਲ ਮਸ਼ਹੂਰ ਹੁੰਦੀ ਸੀ ਕਿ ਖਾਧਾ ਪੀਤਾ ਮਾਲ ਲਾਏ ਦਾ ਤੇ ਬਾਕੀ ਅਹਿਮਦ ਸ਼ਾਹ ਦਾ। ਉਹ ਜਦੋਂ ਵੀ ਅਹਿਮਦ ਸ਼ਾਹ ਸਾਹਿਬ ਨੂੰ ਭੁੱਖ ਪੈਂਦੀ ਸੀ ਤਾਂ ਉਹ ਪੰਜਾਬ ਦਾ ਰੁੱਖ ਕਰਦੇ ਹਨ ਔਰ ਜੋ ਲੁੱਟ ਲਟਾ ਕੇ ਲੈ ਜਾਂਦੇ ਸਨ। ਤੇ ਜਦੋਂ ਕਿਤੇ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਉਹਨਾਂ ਦਾ ਵਾਸਤਾ ਪੈਂਦਾ ਸੀ ਤੇ ਇਹਨਾਂ ਨੇ ਪਹਾੜਾਂ ਦੇ ਗੁੱਸਾਂ ਦੇ ਵਿੱਚ ਵੀ ਰਹੇ, ਜੰਗਲਾਂ ਦੇ ਵਿੱਚ ਵੀ ਰਹੇ। ਇਹ ਪੰਜਾਬੀ ਐਸੀ ਕੌਮ ਹੈ ਕਿ ਸਰੀਰਕ ਪੱਖੋਂ ਤੇ ਦਿਮਾਗੀ ਪੱਖੋਂ ਇਹ ਸਭ ਤੋਂ ਵੱਧ ਨੇ। ਤੇ ਮੈਂ ਸਮਝਦਾ ਵਾਂ ਕਿ ਇਹ ਜਿਹੜੀ ਧਰਤੀ ਪੰਜਾਬ ਦੀ ਇਹ ਸ਼ਾਨ ਹੀ ਪੰਜਾਬੀਆਂ ਦੇ ਨਾਲ ਵਧਾਉਂਦੀ ਏ ਤੇ ਸਾਡੀ ਮਾਂ ਬੋਲੀ ਦੇ ਨਾਲ ਵਧਾਉਂਦੀ ਏ ਪਈ। ਤੇ ਸਭ ਦੋਸਤਾਂ ਦਾ ਸ਼ੁਕਰੀਆ, ਤੁਸੀਂ ਇੱਥੇ ਆਏ, ਤੁਸੀਂ ਪੁੱਜੇ ਬਾਬਾ ਜੀ ਗੁਰੂ ਨਾਨਕ ਦੀ ਧਰਤੀ ਤੇ ਤੁਸੀਂ ਮੱਥਾ ਟੇਕਿਆ। ਤੇ ਜਨਾਬ ਮਾਲਕ ਅੱਗੇ ਅਰਦਾਸ ਰਜੋਈ, ਪ੍ਰਮਾਤਮਾ ਮਿਹਰ ਕਰੇ, ਬਾਬਾ ਗੁਰੂ ਮਿਹਰ ਕਰੇ ਤੇ ਅਸੀਂ ਇੱਕ ਦੂਜੇ ਦੇ ਨਾਲ ਜੁੜੇ ਰਹੀਏ ਜੀ। ਬਹੁਤ ਸ਼ੁਕਰੀਆ ਜੀ।